ਅਤੇ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੋਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਆਵਰ ਸ਼ੋ। ਥੈਂਕ ਯੂ। ਹਾਂਜੀ ਡਾਕਟਰ ਸਾਹਿਬ, ਅੱਜ 8 ਜੁਲਾਈ 2013 25 ਹਾੜ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਫੇਸਬੁੱਕ ਮੈਸੇजेस ਅਤੇ ਟਵਿੱਟਰ ਮੈਸੇਜ ਦੇ ਨਾਲ ਕਰਦੇ ਹਾਂ। ਤੇ ਸਾਡੀ ਪਹਿਲੀ ਈਮੇਲ ਆਈ ਹੈ ਹੈਮਿਲਟਨ ਨਿਊਜ਼ੀਲੈਂਡ ਤੋਂ ਇਮਾਨਜੀਤ ਸਿੰਘ ਗਿੱਲ ਜੀ ਦੀ, ਜਿਨ੍ਹਾਂ ਦੀ ਉਮਰ 22 ਸਾਲ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਮੈਨੂੰ ਤੁਹਾਡਾ ਪ੍ਰੋਗਰਾਮ ਸੱਚੋ ਸੱਚ ਬਹੁਤ ਵਧੀਆ ਲੱਗਦਾ ਹੈ। ਸਿੱਖ ਕੌਮ ਨੂੰ ਅੱਜ ਇੱਦਾਂ ਦੇ ਹੋਰ ਚੈਨਲਸ ਦੀ ਵੀ ਬਹੁਤ ਲੋੜ ਹੈ ਜਿਹੜੇ ਤੁਹਾਡੇ ਵਾਂਗ ਸਿੱਖ ਕੌਮ ਵਿੱਚ ਜਾਗ੍ਰਿਤੀ ਲਿਆ ਸਕਣ। ਮੇਰਾ ਸਵਾਲ ਹੈ ਕਿ ਖਾਲਿਸਤਾਨ ਬਣਨ ਦੇ ਨਾਲ ਸਿੱਖ ਕੌਮ ਦਾ ਫਿਊਚਰ ਹਮੇਸ਼ਾ ਸਿਕਿਉਰ ਰਹੇਗਾ? ਆਪਣੇ ਪੰਜਾਬ ਦਾ ਮੌਜੂਦਾ ਨਕਸ਼ਾ ਬਹੁਤ ਛੋਟਾ ਹੈ। ਆਪਣੇ ਕੋਲ ਕਿੰਨੇ ਰਿਸੋਰਸ ਹੋਣਗੇ ਕਿ ਆਪਾਂ ਖਾਲਿਸਤਾਨ ਨੂੰ ਸਸਟੇਨੇਬਲ ਤਰੀਕੇ ਨਾਲ ਚਲਾ ਸਕਾਂਗੇ? ਪਾਣੀ ਦਾ ਲੈਵਲ ਤਾਂ ਪਹਿਲਾਂ ਹੀ ਥੱਲੇ ਜਾਈ ਜਾਂਦਾ ਹੈ। ਖੇਤੀ ਦਾ ਭਵਿੱਖ ਵੀ ਔਖਾ ਹੈ। ਪੰਜਾਬ ਤੋਂ ਬਾਹਰ ਬੈਠੇ ਸਿੱਖਾਂ ਨਾਲ 1947 ਵਾਲਾ ਸਲੂਕ ਤਾਂ ਨਹੀਂ ਹੋਵੇਗਾ। ਮੇਰੇ ਦਾਦਾ ਜੀ ਵੀ ਸਿਆਲਕੋਟ ਤੋਂ ਆਏ ਸੀ। ਉਹ ਦੱਸਦੇ ਹੁੰਦੇ ਸੀ ਕਿ ਕਿਵੇਂ ਕੌਮੀ ਨਫ਼ਰਤ ਫੈਲੀ ਹੋਈ ਸੀ। ਮੈਨੂੰ ਕਿਰਪਾ ਕਰਕੇ ਇੱਕ ਗੱਲ ਸਮਝਾਓ ਕਿ ਆਪਣੇ ਲੋਕ ਕਿਉਂ ਨਹੀਂ ਸਮਝਦੇ ਕਿ ਮੂਰਤੀ ਪੂਜਾ, ਦੇਵ ਪੂਜਾ, ਮੰਦਰ 'ਚ ਜਾ ਕੇ ਤਾੜੀਆਂ ਵਜਾਉਣਾ ਬਹੁਤ ਗਲਤ ਹੈ। ਨਕੋਦਰ ਵਾਲੇ ਪੀਰ ਮੁਰਾਦ ਸ਼ਾਹ ਦੇ ਪਖੰਡ ਬਾਰੇ ਵੀ ਲੋਕਾਂ ਨੂੰ ਦੱਸੋ, ਜਿੰਦੇ ਪੈਰੀ ਜਾ ਕੇ ਗੁਰਦਾਸ ਮਾਨ ਵੀ ਪੈਂਦਾ ਹੈ। ਮੈਂ ਜਦੋਂ ਵੀ ਇਹ ਗੱਲ ਕਰਦਾ ਹਾਂ ਮੈਨੂੰ ਕਿਹਾ ਜਾਂਦਾ ਹੈ ਕਿ ਮੈਂ ਵੱਖਵਾਦੀ ਹਾਂ ਜਾਂ ਈਰਖਾ ਕਰਦਾ ਹਾਂ। ਜਵਾਬ ਜ਼ਰੂਰ ਦੇਣਾ। ਧੰਨਵਾਦ। ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਵੀਰ ਇਮਾਨਜੀਤ ਸਿੰਘ ਗਿੱਲ ਜੀ ਦਾ ਧੰਨਵਾਦ। ਉਹਨਾਂ ਨੇ ਸਾਨੂੰ ਹੈਮਿਲਟਨ ਨਿਊਜ਼ੀਲੈਂਡ ਤੋਂ ਲਿਖਿਆ ਜੀ। ਉਹਨਾਂ ਨੇ ਬਹੁਤ ਅੱਛਾ ਸਵਾਲ ਪੁੱਛਿਆ ਪਹਿਲਾ, ਤੇ ਦੂਸਰਾ ਉਹਨਾਂ ਦਾ ਜਿਹੜਾ ਉਸ ਸਵਾਲ ਦਾ ਹਿੱਸਾ ਤਾਂ ਨਹੀਂ ਹੈ ਬਿਲਕੁਲ, ਉਹ ਅਲੱਗ ਉਹਦਾ ਵਿਸ਼ਾ ਜੀ, ਪਰ ਉਹਦੇ 'ਚ ਜਿਹੜਾ ਮਜ਼ਾਰਾਂ ਤੇ ਕਬਰਾਂ ਤੇ ਜਾਣਾ ਸਿੱਖਾਂ ਦਾ, ਜਾਂ ਅੱਜ ਉਹਨਾਂ ਨੇ ਮੁਰਾਦ ਸ਼ਾਹ ਦੀ ਗੱਲ ਕੀਤੀ ਹੈ ਜਿਹੜਾ ਕਿ ਨਕੋਦਰ ਦੇ ਨੇੜੇ ਹੈ ਜੀ, ਪਰ ਇਹੋ ਜਿਹਾ ਵਰਤਾਰਾ ਲਗਭਗ ਸਾਰੇ ਪੰਜਾਬ 'ਚ ਹੀ ਦੇਖਣ ਨੂੰ ਮਿਲਦਾ ਹੈ। ਇਸ ਬਾਰੇ ਉਹਨਾਂ ਨੇ ਕਿਹਾ ਕਿ ਵੀ ਸਾਡੀ ਕੌਮ ਕਿਉਂ ਨਹੀਂ ਸਮਝਦੀ ਕਿ ਮੂਰਤੀ ਪੂਜਾ ਜਾਂ ਦੇਵ ਪੂਜਾ ਜਾਂ ਇਹ ਜਿਹੜਾ ਤਾੜੀਆਂ ਤੂੜੀਆਂ ਮਾਰਨ ਵਾਲਾ ਕੰਮ ਹੈ ਇਹ ਕੋਈ ਸਿੱਖੀ ਦੇ ਮੁਤਾਬਕ ਨਹੀਂ ਜੀ। ਪਰ ਪਹਿਲਾਂ ਅਸੀਂ ਜਿਹੜਾ ਉਹਨਾਂ ਨੇ ਸੰਜੀਦਾ ਸਵਾਲ ਖਾਲਿਸਤਾਨ ਨਾਲ ਰਿਲੇਟਡ ਪੁੱਛਿਆ ਜੀ, ਉਸ ਵੱਲ ਆਉਂਦੇ ਜੀ। ਜੀ ਉਹਨਾਂ ਨੇ ਖਾਲਿਸਤਾਨ ਦੀ ਕਾਇਮੀ ਬਾਰੇ ਤਾਂ ਕੋਈ ਸਵਾਲ ਨਹੀਂ ਕੀਤਾ ਕਿ ਵੀ ਇਹ ਨਹੀਂ ਹੋਣਾ ਚਾਹੀਦਾ, ਪਰ ਉਹਨਾਂ ਨੇ ਜਿਹੜੇ ਕੰਸਰਨ ਦਿੱਤੇ ਨੇ ਇਹ ਬਹੁਤ ਵਾਰ ਜਿਹੜੇ ਸਾਡੇ ਅਖੌਤੀ ਬੁੱਧੀਜੀਵੀ ਵੀ ਨੇ ਜੀ, ਜਿਨ੍ਹਾਂ ਦਾ ਦਿਲ ਤਾਂ ਧੜਕਦਾ ਹੈ ਕਿ ਕੋਈ ਸਿੱਖਾਂ ਦਾ ਬਣੇ ਕੁਛ, ਪਰ ਇੰਨਾ ਹੌਸਲਾ ਵੀ ਨਹੀਂ ਹੈ ਉਹਨਾਂ 'ਚ ਕਿ ਉਹ ਖਾਲਿਸਤਾਨ ਦੇ ਲਈ ਆਪ ਕੁਛ ਕੰਟਰੀਬਿਊਟ ਕਰਨ ਜਾਂ ਉਸ ਦੇ ਲਈ ਕੋਈ ਸਟੈਂਡ ਲੈਣ, ਤੇ ਉਹ ਫਿਰ ਇਸ ਕਿਸਮ ਦੇ ਸਵਾਲਾਂ ਦੇ ਪਿੱਛੇ ਲੁਕ ਜਾਂਦੇ ਨੇ। ਇਹ ਇਸ ਆਧਾਰ ਦੇ ਉੱਤੇ ਕਿ ਜੀ ਖਾਲਿਸਤਾਨ ਦੇ ਜਿਹੜੇ ਸਵਾਲ ਉਹਨਾਂ ਨੇ ਕੀਤੇ ਨੇ ਕਿ ਵੀ ਉਹਨਾਂ ਦਾ ਇਹ ਕਿੰਨਾ ਸਿਕਿਉਰ ਹੋਏਗਾ ਜੀ, ਕਿ ਉਹਦੀ ਸੁਰੱਖਿਆ ਕੀ ਹੋਏਗੀ। ਇਸ ਪਾਸੇ ਇੰਡੀਆ ਹੈ, ਪਾਕਿਸਤਾਨ ਹੈ, ਦੋਨੋਂ ਵੱਡੀਆਂ ਪਾਵਰਸ ਨੇ, ਉਹ ਖਾ ਜਾਣਗੀਆਂ ਸਾਨੂੰ ਜੀ। ਦੂਸਰਾ ਜਿਹੜਾ ਉਹਦੀ ਸਸਟੇਨੇਬਿਲਿਟੀ ਕੀ ਹੋਏਗੀ। ਸਸਟੇਨੇਬਿਲਿਟੀ ਹੈ ਕਿ ਵੀ ਉਹ ਕਿਵੇਂ ਆਪਣੇ ਪੈਰਾਂ 'ਤੇ ਹੋਏਗਾ, ਕਿਵੇਂ ਉਹ ਆਪਣੇ ਆਪ ਨੂੰ ਆਪਣੇ ਬਲਬੂਤੇ 'ਤੇ ਟਿਕਾ ਸਕੇਗਾ। ਜਿਵੇਂ ਪਾਕਿਸਤਾਨ ਬਣਿਆ ਭਾਵੇਂ 66 ਸਾਲ ਹੋ ਗਏ ਨੇ, ਲੇਕਿਨ ਹਰ ਸਾਲ 'ਚ ਕੋਈ ਐਸਾ ਦਿਨ ਨਹੀਂ ਹੋਏਗਾ ਜਿਸ ਦਿਨ ਹਿੰਦੁਸਤਾਨ ਦੇ ਮੀਡੀਆ 'ਚ ਕੋਈ ਐਸਾ ਲੇਖ ਨਾ ਹੋਏ ਜਾਂ ਪ੍ਰੋਪੇਗੈਂਡਾ ਨਾ ਹੋਏ ਕਿ ਪਾਕਿਸਤਾਨ ਫੇਲਡ ਸਟੇਟ ਹੈ, ਇਹ ਟੁੱਟਣ ਵਾਲਾ ਹੈ, ਬਲੋਚਿਸਤਾਨ ਅੱਡ ਹੋ ਜਾਣਾ ਹੈ, ਫਲਾਣਾ ਅੱਡ ਹੋ ਜਾਣਾ ਹੈ। ਔਰ ਇਹ 66 ਸਾਲ ਤੋਂ ਲਗਾਤਾਰਤਾ ਨਾਲ ਇਹਦੇ ਬਾਵਜੂਦ ਕਿ ਇੰਡੀਆ ਨੇ ਡਾਇਰੈਕਟਲੀ ਫੌਜ ਦੀ ਵਰਤੋਂ ਕਰਕੇ 1971-72 ਪੀਰੀਅਡ 'ਚ ਪੂਰਬੀ ਬੰਗਾਲ ਜਿਹੜਾ ਪਾਕਿਸਤਾਨ ਦਾ ਹਿੱਸਾ ਸੀ ਉਹਨੂੰ ਬੰਗਲਾਦੇਸ਼ ਬਣਾਇਆ। ਔਰ ਉਹ ਸਮਝਦੇ ਸੀ ਕਿ ਵੀ ਇੱਕ ਵਾਰੀ ਜਦੋਂ ਅਸੀਂ ਇੱਕ ਮਾਡਲ ਕ੍ਰੀਏਟ ਕਰ ਦਿੱਤਾ ਹੈ ਕਿ ਜੀ ਉੱਤੋਂ ਟੁੱਟ ਕੇ ਕੋਈ ਦੇਸ਼ ਬਣ ਸਕਦਾ ਹੈ, ਤੇ ਪਾਕਿਸਤਾਨ ਦੇ ਜਿਹੜੇ ਸੂਬੇ ਨੇ, ਜਿਹੜਾ ਖੈਬਰ ਪਖਤੂਨਵਾ ਹੈ, ਬਲੋਚਿਸਤਾਨ ਹੈ ਜਾਂ ਸਿੰਧ ਹੈ, ਇਹ ਅੱਡ ਹੋ ਜਾਣਗੇ। ਇਹੀ ਕਾਰਨ ਹੈ ਕਦੇ ਉੱਥੇ ਸਿੰਧ ਦੇ ਵਿੱਚ GA ਸਿੰਧ ਮੂਵਮੈਂਟ ਨੂੰ ਫੰਡ ਕਰਦੇ ਨੇ, ਕਦੇ ਬਲੋਚਿਸਤਾਨ ਦੇ ਵਿੱਚ ਬੁਖਤੀ ਜਿਹੜਾ ਮਾਰਿਆ ਗਿਆ ਉਹਦਾ ਇੱਕ ਦਾ ਮੁੰਡਾ ਬਾਹਰ, ਉਹ ਪਿੱਛੇ ਜਿਹਾ ਉਹਦੇ ਬਾਰੇ ਇਹ ਵੀ ਸੀ ਕਿਥੇ ਕਿ ਵੀ ਇੰਡੀਅਨ ਪਾਸਪੋਰਟ ਤੇ ਟਰੈਵਲ ਕਰਦੇ ਜੀ, ਔਰ ਉਹਨਾਂ ਨੂੰ ਇਹ ਫਾਈਨੈਂਸ਼ੀਅਲ ਫੰਡਿੰਗ ਵੀ ਦਿੰਦੇ ਨੇ। ਇਸੇ ਤਰ੍ਹਾਂ ਖੈਬਰ ਪਖਤੂਨਵਾ ਦੇ ਵਿੱਚ ਜਿਹੜੀ ਉੱਥੇ ਪਾਰਟੀ ਮੇਨ
ਅਵਾਮੀ ਨੈਸ਼ਨਲ ਪਾਰਟੀ ਰਹੀ ਹੈ ਜਿਹੜੀ ਕਿ ਪਿਛਲੀਆਂ ਚੋਣਾਂ ਦੇ ਵਿੱਚ ਪਾਕਿਸਤਾਨ 'ਚ ਬੜੀ ਬੁਰੀ ਤਰ੍ਹਾਂ ਹਾਰੀ ਹੈ ਜੀ ਉਸ ਬਾਰੇ ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਵੀ ਉਹ ਭਾਰਤ ਪੱਖੀ ਨੇ ਜਾਂ ਉਹਨਾਂ ਪ੍ਰਤੀ ਉਹਨਾਂ ਦਾ ਨਰਮ ਗੋਸ਼ ਹੈ। ਜੀ ਸੋ ਇਹ ਸਵਾਲ ਜਿਹੜਾ ਪਾਕਿਸਤਾਨ ਦੇ ਕਾਇਮ ਹੋਣ ਤੋਂ 66 ਸਾਲ ਬਾਅਦ ਵੀ ਜੀ ਇਹਦੇ ਬਾਵਜੂਦ ਕਿ ਪਾਕਿਸਤਾਨ ਦੀ ਅੱਜ ਐਸੀ ਸਥਿਤੀ ਅੱਜ 2 ਦਿਨ ਪਹਿਲਾਂ ਹੀ ਖਬਰ ਸੀ ਕਿ ਅੱਗੇ ਸ੍ਰੀਲੰਕਾ ਦੀ ਜਿਹੜੀ ਸਰਕਾਰ ਵੱਲੋਂ ਜਿਹੜੇ ਉਹਨਾਂ ਦੇ ਕੁਝ ਟ੍ਰੇਨਿੰਗ ਦੇ ਲਈ ਆਫੀਸਰਸ ਔਰ ਜਵਾਨ ਭੇਜੇ ਜਾਂਦੇ ਸੀ ਇੰਡੀਅਨ ਆਰਮੀ ਅਕੈਡਮੀ 'ਚ ਉਹ ਟ੍ਰੇਨਿੰਗ ਲੈਂਦੇ ਸੀ। ਪਰ ਪਿੱਛੇ ਕੁਝ ਸਮਾਂ ਪਹਿਲਾਂ ਤਮਿਲਨਾਡੂ ਦੀ ਸਰਕਾਰ ਨੇ ਆਬਜੈਕਟ ਕੀਤਾ ਉਸ ਇੱਕ ਸੈਂਟਰ ਤਮਿਲਨਾਡੂ ਦੇ ਵਿੱਚ ਹੈ ਚੇਨਈ ਦੇ ਵਿੱਚ ਜੀ ਕਿ ਜੀ ਇਹ ਤਾਂ ਇਹਨਾਂ ਨੇ ਸ੍ਰੀਲੰਕਨ ਫੌਜ ਨੇ ਮਾਰੇ ਨੇ ਸਾਡੇ ਲਿਟੇ ਵਾਲੇ ਤਮਿਲ ਜਿਹੜੇ ਨੇ ਇਸ ਲਈ ਇੱਥੇ ਅਸੀਂ ਇਹਨਾਂ ਨੂੰ ਟ੍ਰੇਨਿੰਗ ਨਹੀਂ ਲੈਣ ਦੇਣੀ। ਉਹ ਉਹਨਾਂ ਨੂੰ ਵਾਪਸ ਜਾਣਾ ਪਿਆ ਵਾਪਸ ਚਲੇ ਗਏ। ਹੁਣ ਖਬਰ ਸੀ ਕਿ ਜਿਹੜੀ ਸ੍ਰੀਲੰਕਾ ਦੀ ਆਰਮੀ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਸਾਡੀ ਜਿਹੜੀ ਹੈ ਟ੍ਰੇਨਿੰਗ ਦੇ ਲਈ ਆਲਰੇਡੀ ਸ੍ਰੀਲੰਕਨ ਆਫੀਸਰਸ ਪਾਕਿਸਤਾਨ 'ਚ ਟ੍ਰੇਨਡ ਹੁੰਦੇ ਨੇ ਪਿਛਲੇ 50 ਸਾਲ ਤੋਂ ਜ਼ਿਆਦਾ ਸਮੇਂ ਤੋਂ ਹੁੰਦੇ ਨੇ ਪਰ ਉਹਨਾਂ ਨੇ ਹੋਰ ਸਲੋਟ ਮੰਗੇ ਨੇ। ਹੁਣ ਉਸੇ ਖਬਰ 'ਚ ਇੰਡੀਅਨਸ ਨੇ ਇਹ ਵੀ ਕਿਹਾ ਜੀ ਕਿ ਜਿਹੜੀ ਈਵਨ ਲਿਟੇ ਦੀ ਮੂਵਮੈਂਟ ਖਤਮ ਹੋਈ ਉਹਦੇ ਲਈ ਬਹੁਤ ਸਾਰਾ ਜਿਹੜੇ ਵੈਪਨਸ ਨੇ ਔਰ ਹਥਿਆਰ ਨੇ ਅਸਲੇ ਉਹ ਪਾਕਿਸਤਾਨ ਤੋਂ ਖਰੀਦਿਆ ਸ੍ਰੀਲੰਕਾ ਨੇ। ਜੀ ਜੀ ਹੁਣ ਇੱਕ ਪਾਸੇ ਤਾਂ ਪਾਕਿਸਤਾਨ ਦੀ ਹੋਂਦ ਇਸ ਲੈਵਲ ਤੇ ਹੈ ਕਿ ਉਹ ਸਪਲਾਇਰ ਆਫ ਆਰਮਸ ਵੀ ਹੈ ਜੀ ਉਸ ਦੀ ਆਪਣੀ ਆਰਮੀ ਹੈ ਔਰ ਨਾ ਸਿਰਫ ਉਸ ਦੀ ਆਪਣੀ ਆਰਮੀ ਤਾਕਤਵਰ ਹੈ ਉਹ ਈਵਨ ਸ੍ਰੀਲੰਕਾ ਵਰਗੇ ਦੇਸ਼ ਦੀ ਫੌਜ ਦੇ ਆਫੀਸਰਸ ਨੂੰ ਟ੍ਰੇਨਡ ਕਰਦੀ ਹੈ। ਲੇਕਿਨ ਇਹਨਾਂ ਦੀ ਇਹ ਹਮੇਸ਼ਾ ਥਿਊਰੀ ਹੋਏਗੀ ਕਿ ਜੀ ਇਹ ਪਾਕਿਸਤਾਨ ਜਿਹੜਾ ਹੈ ਇਹ ਫੇਲਡ ਸਟੇਟ ਹੈ ਔਰ ਇਹ ਟੁੱਟਣ ਵੱਲ ਜਾ ਰਿਹਾ ਜੀ ਔਰ ਇਹੀ ਗੱਲਾਂ ਕਿਉਂਕਿ ਮੈਂ ਪਾਕਿਸਤਾਨ ਦਾ ਹਵਾਲਾ ਇਸ ਲਈ ਦਿੱਤਾ ਹੈ ਕਿ ਜਿਸ ਕੇਸ ਨਾਲ ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਰਲਦੀਆਂ ਹੋਣ ਜੀ ਤੁਸੀਂ ਉਸ ਨੂੰ ਕੋਟ ਕਰ ਦਿਓ ਔਰ ਮੈਂ ਪਹਿਲਾਂ ਉਹਨਾਂ ਦੇ ਜਿਹੜੇ ਕੰਸਰਨ ਨੇ ਉਹਨਾਂ ਦਾ ਜ਼ਿਕਰ ਕਰ ਲਾਂ ਫਿਰ ਮੈਂ ਦੁਬਾਰਾ ਪਾਕਿਸਤਾਨ ਦੀ ਕਾਇਮੀ ਵੱਲ ਆਵਾਂਗਾ। ਜੀ ਜੀ ਤੀਸਰੀ ਗੱਲ ਉਹਨਾਂ ਨੇ ਕਹੀ ਹੈ ਵਾਟਰ ਜੀ ਕਿ ਪਾਣੀ ਕਿ ਜੀ ਪਾਣੀ ਦਾ ਲੈਵਲ ਤਾਂ ਪੰਜਾਬ 'ਚ ਅੱਗੋਂ ਥੱਲੇ ਜਾ ਰਿਹਾ ਤੇ ਕਿਵੇਂ ਜੇ ਡੈਜ਼ਰਟ ਬਣ ਗਿਆ ਸਾਡੇ ਪਾਣੀ ਨਾ ਰਿਹਾ ਤੇ ਅਸੀਂ ਕਿਵੇਂ ਜਿਹੜਾ ਸਰਵਾਈਵ ਕਰਾਂਗੇ ਜਾਂ ਸਸਟੇਨ ਕਰਾਂਗੇ। ਜੀ ਚੌਥੀ ਗੱਲ ਉਹਨਾਂ ਨੇ ਐਗਰੀਕਲਚਰ ਦੇ ਹਵਾਲੇ ਨਾਲ ਕਹੀ ਹੈ। ਜ਼ਾਹਰ ਹੈ ਪੰਜਾਬ ਦੀ ਮੇਨ ਆਰਥਿਕਤਾ ਦਾ ਆਧਾਰ ਅੱਜ ਵੀ ਜਾਂ ਕੱਲ੍ਹ ਨੂੰ ਖਾਲਿਸਤਾਨ ਦੀ ਆਰਥਿਕਤਾ ਦਾ ਆਧਾਰ ਐਗਰੀਕਲਚਰ ਹੋਏਗਾ ਪਰ ਉਹਨਾਂ ਨੇ ਪਾਣੀ ਨਾਲ ਜੋੜ ਕੇ ਕਿਹਾ ਵੀ ਐਗਰੀਕਲਚਰ ਸਾਡਾ ਕਿਵੇਂ ਸਰਵਾਈਵ ਕਰੇਗਾ। ਔਰ ਇੱਕ ਗੱਲ ਜਿਹੜੀ ਅਕਸਰ ਜਿਹੜਾ ਮੁੱਖ ਤੌਰ ਦੇ ਉੱਤੇ ਸਿੱਖਾਂ ਦਾ ਇਹ ਸਵਾਲ ਹੁੰਦਾ ਹੈ ਬਾਹਰਲੇ ਸਿੱਖਾਂ ਦਾ ਖਾਸ ਤੌਰ ਤੇ ਕਿ ਜਦੋਂ ਖਾਲਿਸਤਾਨ ਬਣ ਗਿਆ ਤਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਦਾ ਕੀ ਬਣੇਗਾ। ਜੀ ਜੀ ਔਰ ਕਿਉਂਕਿ 1947 ਦੀ ਦੁਖਦ ਯਾਦ ਹਰ ਇੱਕ ਦੇ ਮਨ 'ਚ ਹੈ ਜੀ ਕਿ ਇੱਕ ਸਿਵਲ ਵਾਰ ਹੋਈ ਭਾਰੀ ਨੁਕਸਾਨ ਹੋਇਆ ਪਰਿਵਾਰਾਂ ਦੇ ਜੀ ਮਾਰੇ ਗਏ ਔਰ ਲੁੱਟੇ ਪੁੱਟੇ ਕਈ 3 ਕੱਪੜਿਆਂ 'ਚ ਜਿਹੜੇ ਨੇ ਉਹ ਇਸ ਪਾਸੇ ਆਏ। ਜੀ ਸੋ ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਕੱਲ੍ਹ ਨੂੰ ਖਾਲਿਸਤਾਨ ਦੀ ਕਾਇਮੀ ਤੋਂ ਬਾਅਦ ਵੀ ਇਸ ਕਿਸਮ ਦਾ ਮਾਹੌਲ ਬਣਿਆ ਤੇ ਬਾਹਰ ਜਿਹੜੀ ਵੱਡੀ ਗਿਣਤੀ ਸਿੱਖ ਵਸਦੇ ਨੇ ਉਹ ਤਾਂ ਬਿਲਕੁਲ ਉੱਜੜ ਜਾਣਗੇ ਔਰ ਤਬਾਹ ਹੋ ਜਾਣਗੇ। ਜੀ ਦੇਖੋ ਪਹਿਲਾਂ ਤਾਂ ਆਰਥਿਕਤਾ ਦੀ ਗੱਲ ਕਰ ਲਈਏ। ਪਾਕਿਸਤਾਨ ਦਾ ਨਾਰਾ ਜਦੋਂ ਬੜੀ ਬੁਲੰਦ ਸੁਰ ਵਿੱਚ ਪਾਕਿਸਤਾਨ ਮੁਸਲਿਮ ਲੀਗ ਨੇ ਬੁਲੰਦ ਕੀਤਾ ਜੀ ਔਰ ਖਾਸ ਤੌਰ ਤੇ 23 ਮਾਰਚ 1940 ਨੂੰ ਜਦੋਂ ਲਾਹੌਰ ਦੇ ਵਿੱਚ ਇਸ ਬਾਰੇ ਜਿਹੜੀ ਇਹ ਕਰਾਰਦਾਦ ਪਾਸ ਹੋਈ ਉਹਨਾਂ ਨੇ ਆਪਣਾ ਰੈਜ਼ੋਲੂਸ਼ਨ ਕੀਤਾ ਪਾਕਿਸਤਾਨ ਦਾ ਜੀ ਤੇ ਇੱਕ ਬਹੁਤ ਵੱਡਾ ਤਬਕਾ ਜਿਹੜਾ ਹਿੰਦੁਸਤਾਨ 'ਚ ਉਸ ਵੇਲੇ ਦੇ ਮੁਸਲਮਾਨ ਬੁੱਧੀਜੀਵੀਆਂ ਦਾ ਸੀ ਜਿਨ੍ਹਾਂ ਦੇ ਵਿੱਚ ਮੌਲਾਨਾ ਅਬੁਲ ਕਲਮ ਆਜ਼ਾਦ ਵਰਗੇ ਲੋਕ ਜਿਹੜੇ ਅਖੀਰ ਤੱਕ ਵੀ ਗਾਂਧੀ ਔਰ ਨਹਿਰੂ ਦੇ ਨਾਲ ਰਹੇ ਜੀ ਔਰ ਇਸ ਤੋਂ ਇਲਾਵਾ ਵੀ ਜਿਹੜੇ ਕਾਂਗਰਸ ਦਾ ਹਿੱਸਾ ਨਹੀਂ ਵੀ ਸੀ ਉਹਨਾਂ ਦੇ ਮਨ ਦੇ ਵਿੱਚ ਬਹੁਤ ਸ਼ੰਕੇ ਸੀ ਜੀ ਔਰ ਉਹਨਾਂ ਨੂੰ ਇਹ ਸੀ ਕਿ ਜੀ ਪਾਕਿਸਤਾਨ ਜੇ ਬਣ ਗਿਆ ਤੇ ਸਰਵਾਈਵ ਕਿਵੇਂ ਕਰੇਗਾ। ਇੰਡੀਆ ਨੇ ਤਾਂ ਪਾਵਰਫੁਲ ਹੋਣਾ ਤਾਂ ਹਮਲਾ ਕਰਕੇ ਉਹਨਾਂ ਨੂੰ ਡਿਫੀਟ ਕਰ ਦੇਣਗੇ। ਜੀ ਫਿਰ ਇਹ ਹੈ ਕਿ ਜੀ ਉਹਦੀ ਆਰਥਿਕਤਾ ਕਿਵੇਂ ਜਿਹੜੀ ਹੈ ਉਹ ਸਟੇਬਲ ਹੋਏਗੀ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਕਿਵੇਂ ਹੋਏਗੀ। ਇਹ ਤਾਂ ਭੁੱਖੇ ਮਰ ਜਾਣਗੇ ਲੋਕ ਜਾਂ ਉੱਥੇ ਇੱਕ ਦੂਜੇ ਨੂੰ ਵੱਢ ਕੇ ਖਾਣਗੇ ਕਿਉਂਕਿ ਉਹਨਾਂ ਦੇ ਕੋਲ ਖਾਣ ਲਈ ਕੁਝ ਨਹੀਂ ਹੋਣਾ। ਜੀ ਇਸ ਕਿਸਮ ਦੇ ਕੰਸਰਨ ਜਿਹੜੇ ਨੇ ਇਹ ਕਾਫੀ ਜ਼ਾਹਰ ਕੀਤੇ ਜਾਂਦੇ ਸੀ ਕਿ ਜੀ ਇਹ ਮੁਮਕਿਨ ਹੀ ਨਹੀਂ ਜੀ ਇਹਦਾ ਨਕਸ਼ਾ ਕਿਵੇਂ ਜੁੜੇਗਾ ਆਪਸ ਦੇ ਵਿੱਚ ਜੁੜਿਆ ਤਾਂ ਇਹ ਸਰਵਾਈਵ ਕਿਵੇਂ ਕਰੇਗਾ। ਔਰ ਉਸ ਵੇਲੇ ਜਿਹੜੀ ਇੱਕ ਸਟੇਟਮੈਂਟ ਅਕਸਰ ਕੋਟ ਹੁੰਦੀ ਹੈ ਕਾਇਦੇ ਆਜ਼ਮ ਦੇ ਹਵਾਲੇ ਨਾਲ ਵੀ ਔਰ ਜਿਹੜੇ ਉਹਨਾਂ ਦੇ ਸਾਥੀ ਸੀ ਕਿ ਵੀ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਪਾਕਿਸਤਾਨ ਤੋਂ ਬਿਨਾ ਬੜੇ ਸਗੀਰ ਦੇ ਮੁਸਲਮਾਨ ਨਹੀਂ ਬਚਦੇ। ਸਾਊਥ ਏਸ਼ੀਆ ਦੇ ਲਈ ਇਹ ਸ਼ਬਦ ਵਰਤਿਆ ਜਾਂਦਾ ਹੈ ਜੀ ਔਰ ਅਸੀਂ ਇਸ ਗੱਲ ਦੇ ਲਈ ਹੁਣ ਵਚਨਬੱਧ ਹੈ ਕਿ ਅਸੀਂ ਇਹ ਨੇਸ਼ਨ ਬਣਾਉਣਾ
ਭਾਵੇਂ ਸਾਨੂੰ 24 ਘੰਟਿਆਂ ਦੇ ਵਿੱਚ ਇੱਕ ਵਾਰ ਖਾਣ ਨੂੰ ਮਿਲੇ, ਜੀ ਇੱਕ ਵੇਲੇ ਦੀ ਰੋਟੀ ਮਿਲੇ, ਪਰ ਅਸੀਂ ਪਾਕਿਸਤਾਨ ਬਣਾਉਣਾ, ਭਾਵੇਂ ਉਹ ਟੁੱਟਾ ਭੱਜਾ ਹੋਏ, ਟਰੰਕੇਟਡ ਵਨ, ਜੀ ਕਿਸੇ ਲੱਤ ਇੱਧਰ ਹੋਏ, ਬਾਂਹ ਇੱਧਰ ਹੋਏ, ਪਰ ਪਾਕਿਸਤਾਨ ਦੀ ਕਾਇਮੀ ਤੋਂ ਬਿਨਾਂ ਹੁਣ ਸਾਡੀ ਹੋਰ ਕੋਈ ਮੰਗ ਨਹੀਂ, ਕਿਉਂਕਿ ਪਾਕਿਸਤਾਨ ਹੀ ਸਾਡੀ ਕੌਮ, ਸਾਡੀ ਹੋਂਦ, ਸਾਡੇ ਧਰਮ ਨੂੰ ਜਿਹੜਾ ਉਹ ਮਹਿਫੂਜ਼ ਕਰ ਸਕਦਾ ਹੈ ਬਹੁਗਿਣਤੀ ਹਿੰਦੂਆਂ ਤੋਂ। ਜੀ ਔਰ ਅਸੀਂ ਸਮਝਦੇ ਹਾਂ ਕਿ ਵੀ ਇਹਦੇ ਬਾਵਜੂਦ ਇਹ ਨਹੀਂ ਹੈ ਕਿ ਦੂਜੇ ਚੈਲੰਜ ਆਏ ਨਹੀਂ। ਇੰਡੀਆ ਨੇ ਪਹਿਲਾਂ ਇੱਕਦਮ ਬਾਅਦ ਫੌਜੀ ਤਾਕਤ ਦੀ ਵਰਤੋਂ ਕੀਤੀ, ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕੀਤਾ। ਇੱਧਰੋਂ ਫਿਰੋਜ਼ਪੁਰ ਹੈਡਵਰਕਸ ਤੋਂ ਪਾਣੀ ਬੰਦ ਕਰਤਾ ਸੀ 1948-49 ਦੇ ਵਿੱਚ ਹੀ। ਜੀ ਕਸ਼ਮੀਰ ਦਾ ਕੇਸ ਅੱਜ ਤੱਕ ਲਟਕ ਰਿਹਾ ਹੈ। ਕਸ਼ਮੀਰ ਦੇ ਮੁੱਦੇ ਤੇ 2-3 ਲੜਾਈਆਂ ਹੋਈਆਂ ਨੇ। ਫਿਰ ਭਾਰਤ ਨੇ ਸਿੱਧੇ ਤੌਰ ਤੇ ਫੌਜ ਦੀ ਵਰਤੋਂ ਕਰਕੇ ਬੰਗਲਾਦੇਸ਼ ਬਣਾ ਦਿੱਤਾ। ਜੀ ਲੇਕਿਨ ਇਹਦੇ ਬਾਵਜੂਦ ਇਹਨਾਂ 66 ਸਾਲਾਂ 'ਚ ਪਾਕਿਸਤਾਨ ਇੱਕ ਵਾਇਬਲ ਕੰਟਰੀ ਦੇ ਤੌਰ ਤੇ ਵਾਹਿਦ ਦੁਨੀਆ ਦਾ ਉਹ ਇਸਲਾਮਿਕ ਮੁਲਕ ਹੈ 1.5 ਬਿਲੀਅਨ ਤੋਂ ਜ਼ਿਆਦਾ ਮੁਸਲਮਾਨਾਂ ਦੀ ਆਬਾਦੀ 'ਚ, ਜੀ ਜਿਹੜਾ ਇੱਕ ਨਿਊਕਲੀਅਰ ਸ਼ਕਤੀ ਹੈ, ਜਿਨ੍ਹਾਂ ਨੇ ਇਹ ਸਾਬਤ ਕੀਤਾ ਹੈ। ਜੇ ਭੁੱਖਿਆਂ ਦੇ ਲਿਹਾਜ਼ ਨਾਲ ਜਾਂ ਦੂਜਿਆਂ ਨਾਲ ਦੇਖੋ, ਪਾਕਿਸਤਾਨ ਦੀ ਸਿਚੁਏਸ਼ਨ ਫਿਰ ਵੀ ਬਿਹਤਰ ਹੈ। ਇਹਦੇ ਬਾਵਜੂਦ ਕਿ ਉੱਥੇ ਟਰਮੋਇਲ ਹੈ, ਉਹਨਾਂ ਨੇ 2 ਜੰਗਾਂ ਦਾ ਜਿਹੜਾ ਬਰੰਟ, ਜਿਹੜਾ ਕਿ ਪਹਿਲਾਂ ਸੋਵੀਅਤ ਯੂਨੀਅਨ ਆ ਕੇ ਅਫਗਾਨਿਸਤਾਨ 'ਚ ਬੈਠਾ ਹੈ, ਜੀ ਹੈੱਡਕੁਆਟਰ ਪਾਕਿਸਤਾਨ ਹੀ ਸੀ, ਜਿਹੜਾ ਜੋ CIA ਦਾ ਉੱਥੇ ਟ੍ਰੇਨਿੰਗ ਦਾ ਸੀ। ਹੁਣ ਜੇ 9/11 ਤੋਂ ਬਾਅਦ ਦੀ ਸਿਚੁਏਸ਼ਨ ਪਾਕਿਸਤਾਨ ਨੇ 10 ਸਾਲ ਲਗਾਤਾਰਤਾ ਨਾਲ ਫੇਸ ਕੀਤੀ ਹੈ। ਜੀ ਇਸ ਸਾਰੇ ਸਮੇਂ ਦੇ ਵਿੱਚ 1 ਮਿਲੀਅਨ ਤੋਂ ਜ਼ਿਆਦਾ ਅਫਗਾਨ ਰਿਫਿਊਜੀ 1990 'ਚ ਆ ਕੇ ਬੈਠ ਗਏ ਸੀ ਪਾਕਿਸਤਾਨ ਦੇ ਵਿੱਚ। ਜੀ ਅੱਜ ਵੀ ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਬੈਠੇ ਹੋਏ ਨੇ। ਲੇਕਿਨ ਇਹਨਾਂ ਸਾਰੇ ਚੈਲੰਜਸ ਨੂੰ ਫੇਸ ਕਰਦਿਆਂ ਵੀ ਪਾਕਿਸਤਾਨ ਦੇ ਕੋਲ ਆਪਣੀ ਵੈਲ ਨਿਟ ਆਰਮੀ ਹੈ। ਜੀ ਉਹਨਾਂ ਦੀ ਇਕਨੋਮੀ ਆਬਾਦੀ ਦੇ ਲਿਹਾਜ਼ ਨਾਲ ਜਿਹੜੀ ਹੈ ਉਹ ਸਸਟੇਨ ਕੀਤੀ ਹੈ। ਜੀ ਉਹਨਾਂ ਨੇ ਚੀਨ, ਅਮਰੀਕਾ, ਇਹਨਾਂ ਸਾਰਿਆਂ ਦੀ ਜਿਹੜੀ ਹੈ ਉਹ ਇਹ ਸਾਰੇ ਪੀਰੀਅਡ ਦੇ ਵਿੱਚ ਦੋਸਤੀ ਵੀ ਲਈ ਹੈ ਜੀ ਔਰ ਉਹਨਾਂ ਤੋਂ ਫੰਡਿੰਗ ਵੀ ਮਿਲਦੀ ਹੈ। ਔਰ ਇਸ ਤੋਂ ਇਲਾਵਾ ਕਿਵੇਂ ਪਾਕਿਸਤਾਨ ਦੇ ਜਿਹੜੇ ਗ੍ਰੈਜੂਏਟ ਜੇ ਅਮਰੀਕਾ ਦੇ ਵਿੱਚ ਅੱਜ 25-30 ਹਜ਼ਾਰ ਇੰਡੀਅਨ ਔਰੀਜਨ ਦੇ ਡਾਕਟਰ ਨੇ ਤੇ 17-18 ਹਜ਼ਾਰ ਪਾਕਿਸਤਾਨੀ ਮੂਲ ਦੇ ਡਾਕਟਰ ਨੇ। ਜੀ ਜੀ ਉਹਨਾਂ ਦੇ ਜਿਹੜੇ ਸਟੂਡੈਂਟ ਨੇ ਬਾਹਰ ਪੜ੍ਹਨ ਵੀ ਆਏ ਨੇ ਔਰ ਸਸਟੇਨ ਵੀ ਕੀਤੇ। ਸੋ ਇਹਦੇ ਤੇ ਮੈਂ ਜ਼ਿਆਦਾ ਟਾਈਮ ਇਸ ਲਈ ਲਾ ਰਿਹਾ ਹਾਂ ਕਿ ਖਾਲਿਸਤਾਨ ਦੀ ਕਾਇਮੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਖਾਲਿਸਤਾਨ ਤਾਂ ਉਸ ਵੇਲੇ ਪਾਕਿਸਤਾਨ ਬਣ ਤੇ ਅੱਜ ਦੀ ਸਿਚੁਏਸ਼ਨ 'ਚ ਖਾਲਿਸਤਾਨ ਮੱਚ ਬੈਟਰ ਪਲੇਸਡ ਹੈ। ਜੀ ਪਹਿਲੀ ਗੱਲ ਤਾਂ ਅਸੀਂ ਇਹ ਦੇਖੀਏ ਵੀ ਖਾਲਿਸਤਾਨ ਦਾ ਜਿਹੜਾ ਬੇਸਿਕ ਆਧਾਰ ਹੈ, ਅੱਜ ਵੀ ਜਿਹੜਾ ਪੰਜਾਬ ਹੈ, ਇੰਡੀਅਨ ਆਕੂਪਾਈਡ ਪੰਜਾਬ, ਉਹ ਲਗਭਗ 50,200 ਸਕੁਅਰ ਕਿਲੋਮੀਟਰ ਤੋਂ ਉਹਦਾ ਜ਼ਿਆਦਾ ਰਕਬਾ ਹੈ। ਜਦੋਂ ਅਸੀਂ ਖਾਲਿਸਤਾਨ ਦੀਆਂ ਬਾਉਂਡਰੀਜ਼ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਹਨੂਮਾਨਗੜ੍ਹ, ਗੰਗਾਨਗਰ ਇੱਧਰੋਂ ਮਿਲਦੇ ਨੇ। ਇੱਧਰੋਂ ਅਸੀਂ ਜਦੋਂ ਜਮਨਾ ਤੱਕ ਦੀ ਗੱਲ ਕਰਦੇ ਹਾਂ, ਇਹ ਸਾਰਾ ਕਰਨਾਲ, ਸਿਰਸਾ, ਅੰਬਾਲਾ ਜਿਹੜਾ ਸਾਡਾ ਨੈਚੁਰਲ ਹਿੱਸਾ ਰਿਹਾ ਹੈ। 47 ਤੱਕ ਵੀ ਜਿਹੜੇ ਸਿੱਖ ਰਾਜੇ ਜੀਂਦ ਦੇ ਔਰ ਦੂਜੇ ਘੋੜੇ ਉਹਨਾਂ ਦੇ ਜਮਨਾ ਦਾ ਪਾਣੀ ਪੀਂਦੇ ਰਹੇ ਨੇ। ਇੱਧਰੋਂ ਅਸੀਂ ਹਿਮਾਚਲ ਦੀਆਂ ਜਿਹੜੀਆਂ ਹਿਲਸ ਨੇ, ਸ਼ਿਵਾਲਿਕ ਹਿਲਸ, ਜਿਹੜਾ ਕਿ ਸਾਡਾ ਬਾਰਡਰ ਚੀਨ ਨਾਲ ਲਾਉਂਦੀਆਂ, ਇਹ ਸਾਡਾ ਕੁਦਰਤੀ ਬਾਰਡਰ ਰਿਹਾ, ਰਣਜੀਤ ਸਿੰਘ ਵੇਲੇ ਵੀ ਰਿਹਾ ਔਰ ਕੁਦਰਤੀ ਸਾਡੀਆਂ ਹਿਲਸ ਨੇ। ਔਰ ਇਸ ਨੂੰ ਜੇ ਅਸੀਂ 25-30 ਮੀਲ ਦਾ ਉਹ ਲਾਂਘਾ ਜਿਹੜਾ ਹੈ ਵਾਘਾ ਔਰ ਹੁਸੈਨੀ ਵਾਲਾ ਤੋਂ ਲੈ ਕੇ ਔਰ ਉਸ ਸੀ ਤੱਕ ਜਿਹੜਾ ਕਿ ਲਖਪਤ ਗੁਜਰਾਤ ਤੱਕ ਜਾਂਦਾ ਹੈ, ਸੋ ਇਹ ਸਾਡਾ 25-30 ਮੀਲ ਦਾ ਕੋਰੀਡੋਰ, ਇਹ ਸਾਡਾ ਵਾਇਬਲ ਖਾਲਿਸਤਾਨ ਹੈ। ਆਧਾਰ ਸਾਡੇ ਕੋਲ 3 ਦਰਿਆ ਸਤਲੁਜ, ਬਿਆਸ, ਰਾਵੀ ਨੇ ਔਰ ਪੰਜਾਬ ਇੱਕ ਫਰਟਿਲ ਲੈਂਡ ਹੈ, ਐਗਰੀਕਲਚਰ ਦਾ ਬੇਸ, ਉਹਦੇ ਤੇ ਬੇਸਡ ਸਾਡੀ ਇੰਡਸਟਰੀ। ਦੁਨੀਆ ਦੇ ਵਿੱਚ ਅਮਰੀਕਾ ਦੇ ਵਿੱਚ 50-60 ਬਿਲੀਅਨ ਡਾਲਰ ਦੀ ਪੋਟੇਟੋ ਚਿਪ ਇੰਡਸਟਰੀ ਹੈ। ਤੁਹਾਡੇ ਕੋਲ ਕਿਹੜਾ ਫਰੂਟ ਪੰਜਾਬ 'ਚ ਨਹੀਂ ਹੁੰਦਾ? ਤੁਸੀਂ ਜੇ ਕਣਕ ਦਾ ਦਲੀਆ ਬਣਾ ਕੇ ਵੇਚਣ ਲੱਗ ਜਾਓ, ਜਿੰਨਾ ਫਰੂਟ ਕਿੰਨੂ ਹੈ ਢੇਰ ਲੱਗੇ ਹੁੰਦੇ ਨੇ ਔਰ ਵੇਸਟ ਹੋ ਰਿਹਾ ਹੁੰਦਾ। ਤੁਸੀਂ ਔਰੇਂਜ ਜੂਸ ਦੀ ਇੰਡਸਟਰੀ ਬੇਸ ਕਰ ਦਿਓ, ਪੋਟੇਟੋ ਚਿਪ ਇੰਡਸਟਰੀ, ਜਿੰਨੀ ਵੀ ਐਗਰੀਕਲਚਰ ਬੇਸਡ, ਹਾਰਟੀਕਲਚਰ ਬੇਸਡ ਤੁਹਾਡੀ ਐਗਰੋ ਇੰਡਸਟਰੀ ਹੋਏ। ਔਰ ਸਾਡੇ ਲਈ ਅਸੀਂ ਅਪ ਟੂ ਦਾ ਮਿਡਲ ਈਸਟ, ਪਾਕਿਸਤਾਨ ਤੋਂ ਲੈ ਕੇ ਸੈਂਟਰਲ ਏਸ਼ੀਆ ਤੱਕ ਸਾਡੀ ਜਿਹੜੀ ਹੈ ਇਹ ਮਾਰਕੀਟ ਹੀ ਮਾਰਕੀਟ ਹੈ, ਜਿਹੜੀ ਕਿ ਸਾਨੂੰ ਇਕਨੋਮਿਕਲੀ ਸਸਟੇਨ ਕਰਦੀ ਹੈ। ਔਰ ਇਸ ਤੋਂ ਇਲਾਵਾ ਜੇ ਪਾਣੀ ਦਾ ਲੈਵਲ ਜਾਂ ਦੂਜਾ ਥੱਲੇ ਜਾ ਰਿਹਾ ਤਾਂ ਉਹਦੇ ਰੀਜ਼ਨ ਤਾਂ ਉਹੀ ਨੇ ਕਿ ਤੁਹਾਡੀਆਂ ਨਹਿਰਾਂ ਕੱਢ ਕੇ ਹਰਿਆਣੇ ਨੂੰ, ਰਾਜਸਥਾਨ ਨੂੰ ਮੁਫਤ ਪਾਣੀ ਜਾ ਰਿਹਾ। ਜਦੋਂ ਇਹ ਸਾਰਾ ਪਾਰਟ ਸਾਡਾ ਪਾਣੀ ਸਾਡਾ ਇੰਨਾ ਵੱਡਾ ਨੈਚੁਰਲ ਐਸੈਟ ਹੈ, ਜੇ ਪਾਣੀ ਅਸੀਂ ਵੇਚਣ ਲੱਗ ਜਾਈਏ, ਪਾਕਿਸਤਾਨ ਨੂੰ ਵੇਚੀਏ ਜਾਂ ਦੂਸਰੀਆਂ ਸਟੇਟਾਂ ਨੂੰ ਵੇਚੀਏ, ਤਾਂ ਉਹੀ ਸਾਡਾ
ਇੰਨਾ ਜ਼ਿਆਦਾ ਸਰਮਾਇਆ ਇਕੱਠਾ ਕਰ ਦਿੰਦਾ ਹੈ। ਜੀ ਫਿਰ 3 ਮਿਲੀਅਨ ਸਿੱਖ ਡਾਇਸਪੋਰਾ ਹੈ, 35 ਲੱਖ 30 ਲੱਖ ਤੋਂ ਜ਼ਿਆਦਾ, 30 ਤੋਂ 35 ਲੱਖ। ਜੇ ਬਾਹਰਲਾ ਸਿੱਖ ਉੱਥੇ ਇਨਵੋਲਵ ਹੁੰਦਾ ਹੈ, ਇੰਡਸਟਰੀ ਹੈ, ਫੋਰਨ ਐਕਸਚੇਂਜ ਹੈ, ਜੇ ਇਜ਼ਰਾਈਲ ਨੂੰ ਸਸਟੇਨ ਕੀਤਾ ਹੈ ਤਾਂ ਉਹਦੇ 'ਚ ਬਹੁਤ ਵੱਡਾ ਰੋਲ ਜਿਹੜਾ ਯਹੂਦੀ ਨੇ ਜਿਹੜੇ ਇਜ਼ਰਾਈਲ ਤੋਂ ਬਾਹਰ ਨੇ। ਜੀ ਜੀ ਸੋ ਹਰ ਲਿਹਾਜ਼ ਦੇ ਨਾਲ ਜਿਹੜੀ ਖਾਲਿਸਤਾਨ ਦੀ ਸਸਟੇਨੇਬਿਲਿਟੀ, ਉਸ ਦਾ ਬੇਸ ਔਰ ਉਸ ਦੀ ਆਰਥਿਕਤਾ ਔਰ ਉਸ ਦੀ ਜਿਹੜੀ ਹੈ ਐਸਟੈਬਲਿਸ਼ਮੈਂਟ ਜਿਹੜੀ ਹੈ ਉਹ ਹਰ ਹਾਲਤ ਦੇ ਵਿੱਚ ਐਮੰਗਸ ਦਾ ਫਸਟ ਵਰਲਡ ਕੰਟਰੀਜ਼ ਹੋਏਗੀ 10 ਸਾਲ ਦੇ ਵਿੱਚ। ਜੀ ਜੀ ਸੋ ਮੈਂ ਸਮਝਦਾ ਵੀ ਇਸ ਬਾਰੇ ਸਾਨੂੰ ਬਿਲਕੁਲ ਫਿਕਰ ਜਾਂ ਚਿੰਤਾ ਕਰਨ ਦੀ ਲੋੜ ਨਹੀਂ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਇੱਕ ਛੋਟਾ ਜਿਹਾ ਬ੍ਰੇਕ। ਵੀਅਰਸ, ਈਮੇਲ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦ ਸ਼ਾਰਟ ਬ੍ਰੇਕ।